ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ। ਪ੍ਰਵੀਨ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣਦੇ ਆ, ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਚੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਤੁਸੀਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾ ਨੈਲਾ ਵਿੱਚ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209 277 0113 2092770113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਦੀਆਂ ਕੈਲੀਫੋਰਨੀਆ ਦੇ ਵਿੱਚ ਕਾਫੀ ਸ਼ਹਿਰਾਂ ਦੇ ਵਿੱਚ ਲੋਕੇਸ਼ਨਸ ਨੇ। ਇਹਨਾਂ ਤੋਂ ਤੁਸੀਂ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ੇ ਜਿਹੜੇ ਆਰਡਰ ਕਰ ਸਕਦੇ ਹੋ। ਇਹਨਾਂ ਦੇ ਸਵਾਦੀ ਪੀਜ਼ਿਆਂ ਦਾ ਆਨੰਦ ਲੈਣ ਦੇ ਲਈ ਆਰਡਰ ਕਰੋ ਇਹਨਾਂ ਦੀ ਵੈਬਸਾਈਟ www.chicagopizzatwist.com ਦੇ ਉੱਤੇ, ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਆਪਾਂ ਸ਼ੁਰੂ ਕਰਦੇ ਹਾਂ। ਭਾਰਤ ਦਾ ਜਿਹੜਾ ਹੈਲਥ ਸਿਸਟਮ ਆ ਉਹ ਕਹਿੰਦੇ ਪੂਰੀ ਤਰ੍ਹਾਂ ਡਗਮਗਾਇਆ ਆ। 195 ਦੇਸ਼ਾਂ ਦੇ ਵਿੱਚੋਂ 145ਵਾਂ ਸਥਾਨ। ਹਾਂਜੀ ਬਿਲਕੁਲ, 195 ਦੇਸ਼ਾਂ ਦੇ ਵਿੱਚ ਜਿਹੜੀ ਸਟੱਡੀ ਕੀਤੀ ਗਈ ਹੈ ਹੈਲਥ ਦੇ ਉੱਤੇ, ਤੇ ਇਹਦੇ ਵਿੱਚ ਭਾਰਤ ਦੀਆਂ ਜਿਹੜੀਆਂ ਡਗਮਗਾ ਰਹੀਆਂ ਸਿਹਤ ਸੇਵਾਵਾਂ ਨੇ, ਸਿਹਤ ਸਹੂਲਤਾਂ ਨੇ, ਉਹਨਾਂ ਦਾ ਅਸਲੀ ਜਿਹੜਾ ਆਪਾਂ ਕਹੀਏ ਕਿ ਚਿਹਰਾਵਾਜ਼ ਜਾਂ ਭਾਰਤ ਦੀ ਅਸਲੀ ਜ਼ਮੀਨੀ ਹਕੀਕਤ ਤੇ ਵਾਪਰ ਕੀ ਰਿਹਾ ਉਹਦੇ ਵਿੱਚ ਉਹ ਚੀਜ਼ ਸਾਹਮਣੇ ਆਈ ਆ। ਹੁਣ 195 ਮੁਲਕਾਂ ਦੇ ਵਿੱਚੋਂ ਭਾਰਤ ਨੂੰ 145ਵਾਂ ਨੰਬਰ ਮਿਲਿਆ, ਸਥਾਨ ਮਿਲਿਆ ਕਹਿ ਸਕਦੇ ਹਾਂ। ਇਸ ਮਾਮਲੇ ਦੇ ਵਿੱਚ ਬੰਗਲਾਦੇਸ਼, ਸ਼੍ਰੀਲੰਕਾ, ਭੂਟਾਨ ਤੇ ਚੀਨ ਤੋਂ ਵੀ ਪਿੱਛੇ ਹੈ ਭਾਰਤ। ਬੰਗਲਾਦੇਸ਼ 133ਵੇਂ ਨੰਬਰ ਤੇ ਹੈ, ਸ਼੍ਰੀਲੰਕਾ 71ਵੇਂ ਨੰਬਰ ਤੇ ਹੈ, ਭੂਟਾਨ 134ਵੇਂ ਤੇ ਚੀਨ ਵੀ 71ਵੇਂ ਨੰਬਰ ਤੇ ਹੈ। ਤੇ 1990 ਦੀ ਜੇ ਮੈਂ ਗੱਲ ਕਰਾਂ, 1990 ਦੇ ਵਿੱਚ ਇਸੇ ਮਾਮਲੇ ਦੇ ਵਿੱਚ ਭਾਰਤ ਦੀ ਜਿਹੜੀ ਰੈਂਕਿੰਗ ਸੀ ਉਹ 24.7 ਸੀ। 2016 ਦੇ ਵਿੱਚ ਇਹਦੇ ਵਿੱਚ 16 ਦਰਜਿਆਂ ਦਾ ਹੀ ਸੁਧਾਰ ਹੋਇਆ ਸੀ, ਪਰ ਹੁਣ ਫਿਰ ਜਿਹੜਾ ਭਾਰਤ ਆ ਉਹ 145ਵੇਂ ਸਥਾਨ ਤੇ ਹੈ। ਗਲੋਬਲ ਬੁਰਡੇਨ ਆਫ ਡਿਸੀਜ਼ ਸਟੱਡੀ ਦੀ ਇਸ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਬੇਸ਼ੱਕ ਭਾਰਤ ਆਪਣੀਆਂ ਸਿਹਤ ਸੇਵਾਵਾਂ ਦੇ ਵਿੱਚ ਸੁਧਾਰ ਤਾਂ ਬਹੁਤ ਕਰ ਰਿਹਾ, ਪਰ HAQ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਹੈਲਥ ਕੇਅਰ ਐਕਸੈਸ ਐਂਡ ਕੁਆਲਿਟੀ, ਮੁਹੱਈਆ ਕਰਵਾਈਆਂ ਸਿਹਤ ਸੇਵਾਵਾਂ ਤੇ ਇਹਨਾਂ ਦੀ ਗੁਣਵੱਤਾ ਇੰਡੈਕਸ, ਇਹਦੇ ਮੁਤਾਬਕ ਸਾਲ 2000 ਤੋਂ ਲੈ ਕੇ 2016 ਤੱਕ ਜਿਹੜੀਆਂ ਸਿਹਤ ਸੇਵਾਵਾਂ ਨੇ ਇਹਨਾਂ ਦੇ ਵਿੱਚ ਸੁਧਾਰ ਤਾਂ ਕਾਫੀ ਵੇਖਣ ਨੂੰ ਮਿਲਿਆ, ਪਰ ਅਸਲ ਦੇ ਵਿੱਚ ਸਾਰਾ ਭਾਰਤ ਜਾਂ ਰੂਰਲ ਭਾਰਤ ਜਿਹੜਾ ਦਿਹਾਤੀ ਭਾਰਤ ਆ ਉਹ ਇਹਨਾਂ ਸੇਵਾਵਾਂ ਦਾ ਹੱਕਦਾਰ ਨਹੀਂ ਬਣ ਸਕਿਆ। ਸੋ ਰਿਪੋਰਟ ਦੇ ਵਿੱਚ ਦੱਸਿਆ ਕਿ ਗੋਆ ਤੇ ਕੇਰਲਾ ਦੇ ਵਿੱਚ ਜਿਹੜਾ ਸਕੋਰ ਕਾਰਡ ਆ ਉਹ ਬੇਸ਼ੱਕ ਬਹੁਤ ਵਧੀਆ, ਪਰ ਅਸਾਮ ਹੋ ਗਿਆ, ਉੱਤਰ ਪ੍ਰਦੇਸ਼ ਹੋ ਗਿਆ, ਇਹਦੇ ਨਾਲ ਹੋਰ ਦੱਖਣ ਭਾਰਤ ਦੇ ਕੁਝ ਰਾਜ ਨੇ, ਤਾਂ ਇਹਨਾਂ ਦੇ ਵਿੱਚ ਜਿਹੜੀਆਂ ਸੇਵਾਵਾਂ ਨੇ ਉਹ ਬੇਹੱਦ ਮਾੜੀਆਂ ਨੇ, ਬੇਹੱਦ ਤਰਸਯੋਗ ਨੇ। ਸੋ ਨਾ ਤਾਂ ਇੱਥੇ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਕਈ ਇਲਾਕਿਆਂ ਦੇ ਵਿੱਚ, ਨਾ TB ਦਾ ਇਲਾਜ ਹੋ ਰਿਹਾ, ਨਾ ਪੇਟ ਦੇ ਕੈਂਸਰ ਦਾ ਇਲਾਜ ਹੋ ਰਿਹਾ, ਗੁਰਦਿਆਂ ਦੇ ਰੋਗਾਂ ਦੇ ਇਲਾਜ ਨੂੰ ਸਹੀ ਤਰੀਕੇ ਨਾਲ ਮਰੀਜ਼ਾਂ ਤੱਕ ਪਹੁੰਚਾਇਆ ਨਹੀਂ ਜਾਂਦਾ। ਤੇ ਪਹਿਲੀਆਂ 5 ਥਾਵਾਂ ਤੇ ਜਿਹੜੇ ਮੁਲਕ ਆਏ ਆ ਉਹਨਾਂ ਦੇ ਵਿੱਚ ਆਈਸਲੈਂਡ ਆ, ਨਾਰਵੇ ਆ, ਨੀਦਰਲੈਂਡ ਆ, ਲਕਸਮਬਰਗ ਆ, ਫਿਨਲੈਂਡ ਆ ਤੇ ਆਸਟ੍ਰੇਲੀਆ। ਇਹ ਮੁਲਕ ਆ ਜਿਹੜੇ ਪਹਿਲੀਆਂ 5 ਥਾਵਾਂ ਤੇ ਆਏ ਆ। ਭਾਰਤ ਦੀ ਤਾਂ ਤੁਹਾਨੂੰ ਮੈਂ ਛੋਟੀ ਜਿਹੀ ਮਿਸਾਲ ਇੱਕ ਦੇ ਦਿੰਦਾ ਵਾਂ ਕਿ ਪਿਛਲੇ ਹਫ਼ਤੇ ਨਹੀਂ ਕਹਿ ਸਕਦੇ, ਪਿਛਲੇ ਮਹੀਨਿਆਂ ਦੇ ਵਿੱਚ ਇੱਥੇ ਆਕਸੀਜਨ ਦੀ ਕਮੀ ਕਾਰਨ ਬੱਚਿਆਂ ਦੀ ਮੌਤ ਹੋ ਗਈ ਸੀ ਉੱਤਰ ਪ੍ਰਦੇਸ਼ ਦੇ ਵਿੱਚ, ਜਿਹੜੇ ਰਾਜ ਦੇ ਵਿੱਚ ਸਿਹਤ ਸਹੂਲਤਾਂ ਮੰਫੀ ਨੇ। ਸੋ ਇਹ ਭਾਰਤ ਦੀ ਹਾਲਤ ਆ। ਅੱਜ ਜੇ ਕੁਪੋਸ਼ਣ ਦਾ ਇੰਡੈਕਸ ਚੱਕ ਕੇ ਵੇਖੋਗੇ ਉੱਥੇ ਹੀ ਭਾਰਤ ਦੀ ਹਾਲਤ ਤਰਸਯੋਗ ਆ। ਜੇ ਤੁਸੀਂ ਕੁਪੋਸ਼ਣ ਦੇ ਨਾਲ ਹੁੰਦੀਆਂ ਬਿਮਾਰੀਆਂ ਜਾਂ ਬਿਮਾਰੀਆਂ ਦੇ ਕਾਰਨ ਮਰਦੇ ਨਵ ਜੰਮੇ ਬੱਚਿਆਂ ਦੀ ਗਿਣਤੀ ਦੇ ਅੰਕੜੇ ਚੱਕ ਕੇ ਵੇਖੋਗੇ ਤਾਂ ਉੱਥੇ ਵੀ ਸਾਡੀ ਹਾਲਤ ਜਿਹੜੀ ਆ ਤਰਸਯੋਗ ਆ। ਪਰ ਸਾਡੇ ਜਿਹੜੇ ਪ੍ਰਧਾਨ ਸੇਵਕ ਸਾਹਿਬ ਨੇ ਉਹ ਵਿਦੇਸ਼ ਯਾਤਰਾਵਾਂ ਤੋਂ ਉਹਨਾਂ ਨੂੰ ਫੁਰਸਤ ਨਹੀਂ ਹੈ, ਤਾਂ ਕਰਕੇ ਸ਼ਾਇਦ ਜਦੋਂ ਉਹ ਵਿਹਲੇ ਹੋਣਗੇ ਤਾਂ ਜਿਹੜਾ ਸਾਡਾ ਦਿਹਾਤੀ ਭਾਰਤ ਹੈ ਨਕਸ਼ਾ ਚੱਕ ਕੇ ਕਦੇ ਉਹਦੇ ਤੇ ਝਾਤ ਮਾਰਨਗੇ। ਹੋ ਸਕਦਾ ਫਿਰ ਉਹਨਾਂ ਦੀ ਨਜ਼ਰ ਸਾਡੇ ਵਰਗੇ ਆਮ ਲੋਕਾਂ ਤੇ ਪੈ ਜਾਏ ਔਰ ਸਿਹਤ ਸਹੂਲਤਾਂ ਮਿਲਣ ਲੱਗ ਪੈਣ। ਜੀ
ਜੀ ਜੀ। ਅਗਲੀ ਜਿਹੜੀ ਪ੍ਰਵੀਨ ਜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਟੂਟੀਕੋਰਿਨ ਕਾਂਡ ਹੋਇਆ ਆ ਉਹ ਤਮਿਲਨਾਡੂ ਦੇ ਵਿੱਚ, ਉਸ ਦੇ ਵਿੱਚ ਜਿਹੜੇ ਪੁਲਿਸ ਨੇ ਕਹਿੰਦੇ ਅਸਾਲਟ ਦੇ ਨਾਲ ਕੀਤੀ ਸੀ ਅੰਨ੍ਹੇਵਾਹ ਫਾਇਰਿੰਗ, ਵੀਡੀਓ ਹੋਈ ਆ ਹੁਣ ਵਾਇਰਲ। ਦੇਖੋ ਜੀ, ਇਹ ਟੂਟੀਕੋਰਿਨ ਜਿਹੜਾ ਕਾਂਡ ਆ ਇਹ ਸਾਰੇ ਹੀ ਆਪਾਂ ਜਾਣਦੇ ਹਾਂ ਕਿ ਉੱਥੇ ਜਿਹੜਾ ਤਾਮਿਲਨਾਡੂ ਦੇ ਵਿੱਚ ਇੱਕ ਵਿਦਾਂਤਾ ਗਰੁੱਪ ਦੇ ਸੈਟੇਲਾਈਟ ਜਿਹੜਾ ਕਾਪਰ ਪਲਾਂਟ ਆ ਇਹਦੇ ਪ੍ਰਦੂਸ਼ਣ ਦੇ ਖਿਲਾਫ ਲੋਕ ਡਟੇ ਸੀਗੇ ਤੇ ਜਦੋਂ ਲੋਕ ਮੁਜ਼ਾਹਰੇ ਕਰ ਰਹੇ ਸੀਗੇ ਤਾਂ ਪੁਲਿਸ ਨੇ ਅਸਾਲਟ ਦੇ ਨਾਲ ਅੰਨ੍ਹੇਵਾਹ ਫਾਇਰਿੰਗ ਕੀਤੀ ਸੀਗੀ ਤੇ ਹੁਣ ਇਸ ਫਾਇਰਿੰਗ ਦਾ ਵੀਡੀਓ ਸਾਹਮਣੇ ਆਇਆ ਤੇ ਇਸ ਵੀਡੀਓ ਦੇ ਵਿੱਚ ਪੁਲਿਸ ਵਾਲਾ ਜਿਹੜਾ ਵਾ ਉਹ ਆਪਣੀ ਅਸਾਲਟ ਰਾਈਫਲ ਦੇ ਨਾਲ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਤੇ ਗ੍ਰਹਿ ਮੰਤਰਾਲਾ ਕਹਿੰਦਾ ਕਿ ਜੀ ਅਸੀਂ ਤਾਮਿਲਨਾਡੂ ਸਰਕਾਰ ਤੋਂ ਰਿਪੋਰਟ ਮੰਗੀ ਹੈ। ਸੋ ਮਸਲਾ ਕੀ ਹੈ? ਮਸਲਾ ਇਹ ਹੈ ਕਿ ਵਿਦਾਂਤਾ ਗਰੁੱਪ ਦਾ ਜਿਹੜਾ ਟੂਟੀਕੋਰਿਨ ਜਿਹੜਾ ਪਲਾਂਟ ਆ ਉੱਥੇ ਜਿਹੜਾ ਸੈਟੇਲਾਈਟ ਕਾਪਰ ਪਲਾਂਟ ਆ ਉਹਦੇ ਵੱਲੋਂ ਪ੍ਰਦੂਸ਼ਣ ਫੈਲਾਇਆ ਜਾਂਦਾ ਔਰ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ ਵੱਡੀ ਤਾਦਾਦ ਦੇ ਵਿੱਚ ਤੇ ਇਹਨੂੰ ਰੋਕਣ ਦੇ ਲਈ ਜਾਂ ਇਹਦੇ ਵਿਰੁੱਧ ਕਈ ਲੋਕ ਉੱਥੇ ਸੰਘਰਸ਼ ਕਰ ਰਹੇ ਔਰ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ। ਇਹ ਸੰਘਰਸ਼ ਹਿੰਸਕ ਹੋ ਗਿਆ ਸੀਗਾ ਔਰ ਜਿਹੜੇ ਅੰਦੋਲਨਕਾਰੀ ਸੀ ਉਹਨਾਂ ਦੀਆਂ ਪੁਲਿਸ ਦੇ ਨਾਲ ਝੜਪਾਂ ਹੋ ਗਈਆਂ ਸੀਗੀਆਂ ਤੇ ਇਹਨਾਂ ਪੁਲਿਸ ਝੜਪਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਦਰਜਨ ਦੇ ਕਰੀਬ ਬੰਦੇ ਮਾਰੇ ਗਏ ਸੀ ਤੇ 7 ਤੋਂ ਵੱਧ ਜ਼ਖਮੀ ਹੋ ਗਏ ਸੀਗੇ। ਸੋ 600 ਕਿਲੋਮੀਟਰ ਦੂਰ ਪੈਂਦਾ ਇਹ ਚੇਨਈ ਤੋਂ ਟੂਟੀਕੋਰਿਨ ਜਿਹੜਾ ਕਸਬਾ ਵਾ ਤੇ ਇੱਥੇ ਮੁਜ਼ਾਹਰਾਕਾਰੀਆਂ ਨੇ ਪੁਲਿਸ ਤੇ ਪਥਰਾਵ ਵੀ ਕੀਤਾ ਸੀ ਤੇ ਸਰਕਾਰੀ ਗੱਡੀਆਂ ਤੇ ਹੋਰ ਜਾਇਦਾਦ ਨੂੰ ਅੱਗ ਵੀ ਲਾਈ ਸੀਗੀ। ਸੋ ਸਰਕਾਰੀ ਬਿਆਨ ਇਹ ਕਹਿੰਦਾ ਕਿ ਹੁਣ ਜਿਹੜਾ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਫਾਇਰਿੰਗ ਕੀਤੀ ਆ ਉਹ ਅਣਸਰਦੇ ਨੂੰ ਕਰਨੀ ਪਈ ਆ। ਸੋ 20,000 ਬੰਦੇ ਦਾ ਇਕੱਠ ਸੀ ਜਦੋਂ ਇਹ ਫਾਇਰਿੰਗ ਹੋਈ ਆ ਤੇ ਇਹ ਜਿਹੜਾ ਵਿਦਾਂਤਾ ਗਰੁੱਪ ਦਾ ਇਹ ਜਿਹੜਾ ਪਲਾਂਟ ਆ ਇਹ ਪਿਛਲੇ 20 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਵਾ। ਦੇਖੋ, 2-3 ਪਾਲਿਸੀਜ਼ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਇੱਥੇ। ਪਹਿਲਾਂ ਤਾਂ ਇਹ ਕਿ ਜਿੰਨੇ ਵੀ ਪਲਾਂਟ ਨੇ ਉਹਨਾਂ ਦੀ ਕੋਈ ਉਹਨਾਂ ਤੋਂ ਪੁੱਛ ਪੜਤਾਲ ਨਹੀਂ, ਕਿੰਨਾ ਪ੍ਰਦੂਸ਼ਣ ਫੈਲਾਉਂਦੇ ਨੇ, ਜਿਹੜੇ ਉਹਨਾਂ ਤੋਂ ਪੁੱਛ ਪੜਤਾਲ ਕਰਨ ਵਾਲੇ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਹਫ਼ਤੇ ਜਾਂ ਮਹੀਨੇ ਪਹੁੰਚ ਜਾਂਦੇ ਆ, ਇਸ ਕਰਕੇ ਉਹਨਾਂ ਨੂੰ ਕੋਈ ਬਹੁਤੀ ਇਸ ਗੱਲ ਦੀ ਚਿੰਤਾ ਨਹੀਂ ਰਹਿੰਦੀ। ਦੂਜੀ ਗੱਲ ਇਹ ਕਿ ਜਿੱਥੇ ਵਸੋਂ ਨੂੰ ਜਿਹੜਾ ਆਪਾਂ ਕਹਿ ਲਈਏ ਕਿ ਉਹਨੂੰ ਦਿੱਕਤ ਹੈ ਜਾਂ ਪਰੇਸ਼ਾਨੀ ਹੈ, ਜਿਹੜੀ ਵਸੋਂ ਉੱਥੇ ਨੇੜੇ ਰਹਿੰਦੀ ਹੈ ਜਿਸ ਕਿਸੇ ਵੀ ਪਲਾਂਟ ਤੋਂ, ਤਾਂ ਉਹਨਾਂ ਨੂੰ ਇਹ ਰਾਈਟ ਹੈ ਕਿ ਉਹਨੂੰ ਹਟਾਉਣ ਦੇ ਲਈ ਜਾਂ ਉਹਨੂੰ ਪਾਸੇ ਕਰਨ ਦੇ ਲਈ ਸਰਕਾਰ ਨੂੰ ਲਿਖ ਸਕਦੇ ਆ। ਤੀਜੀ ਐਂਡ ਆਖਰੀ ਗੱਲ ਹੈ ਕਿ ਜੇਕਰ ਕੋਈ ਕਾਮਨ ਬੰਦਾ ਇੱਕ ਆਪਣੀ ਤਾਜ਼ੀ ਆਬੋ ਹਵਾ ਦੇ ਲਈ ਪ੍ਰਦੂਸ਼ਣ ਕਰਦਾ ਜਾਂ ਪ੍ਰਦੂਸ਼ਣ ਫੈਲਾਉਣ ਵਾਲੇ ਲੋਕਾਂ ਦੇ ਖਿਲਾਫ ਪ੍ਰੋਟੈਸਟ ਕਰਦਾ ਤਾਂ ਕੀ ਉਹਨੂੰ ਇੰਨਾ ਵੀ ਰਾਈਟ ਨਹੀਂ ਕਿ ਉਹ ਪ੍ਰੋਟੈਸਟ ਕਰ ਸਕੇ? ਕਿ ਪੁਲਿਸ ਨੂੰ ਇੰਨਾ ਰਾਈਟ ਹੈ ਕਿ ਉਹ ਲੋਕਾਂ ਦੇ ਉੱਤੇ ਸਿੱਧੀ ਅੰਨ੍ਹੇਵਾਹ ਫਾਇਰਿੰਗ ਕਰਦੇ? ਸੋ ਇਸ ਮਸਲੇ ਨਾਲ ਸੰਬੰਧਿਤ 2-3 ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ। ਫਸਟ ਆਫ ਆਲ ਜਿਹੜਾ ਪਲਾਂਟ ਆ ਉਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਕਿੰਨਾ ਪ੍ਰਦੂਸ਼ਣ ਦਾ ਮਿਕਦਾਰ ਹੈ, ਕਿੰਨਾ ਉਹ ਵੱਧ ਫੈਲਾ ਰਿਹਾ। ਸੈਕਿੰਡ ਥਿੰਗ ਜਿਹੜੀ ਆ ਉਹ ਇਹ ਹੈ ਕਿ ਜਿਹੜੇ ਲੋਕਾਂ ਨੇ ਉੱਥੇ ਪ੍ਰੋਟੈਸਟ ਕੀਤਾ, ਜਿਨ੍ਹਾਂ ਦੀ ਮੌਤ ਹੋਈ, ਉਹਨਾਂ ਦੇ ਆਸ਼ਰਿਤਾਂ ਨੂੰ ਢੁਕਵਾਂ ਮੁਆਵਜ਼ਾ ਮਿਲਣਾ ਚਾਹੀਦਾ। ਪਲਾਂਟ ਉੱਥੋਂ ਹਟਣਾ ਚਾਹੀਦਾ ਜੇ ਲੋਕਾਂ ਨੂੰ ਦਿੱਕਤ ਆ। 20,000 ਬੰਦਾ ਜੇ ਪ੍ਰੋਟੈਸਟ ਕਰ ਰਿਹਾ ਤੇ ਇਹਦਾ ਮਤਲਬ ਹੈ ਕਿ ਪਰੇਸ਼ਾਨੀ ਸਮੱਸਿਆ ਛੋਟੀ ਮੋਟੀ ਨਹੀਂ ਹੈ। ਆਖਰੀ ਗੱਲ ਜਿਹੜੀ ਆ ਉਹ ਇਹ ਹੈ ਜਿਹੜੇ ਲੋਕਾਂ ਨੇ ਉੱਥੇ ਅੰਨ੍ਹੇਵਾਹ ਫਾਇਰਿੰਗ ਦੇ ਹੁਕਮ ਦਿੱਤੇ ਉਹ ਲੋਕ ਕੌਣ ਸੀ ਔਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਕੀ ਉਹਨਾਂ ਕੋਲੇ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਵਾਰਨ ਕੀਤਾ ਸੀ ਕਿ ਤੁਸੀਂ ਇੱਥੋਂ ਭੱਜੋ, ਸੀ ਫਾਇਰਿੰਗ ਕਰਨੀ ਆ? ਸੋ ਦੋਸ਼ੀਆਂ ਦੇ ਵਿਰੁੱਧ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਆ। ਜੀ ਪ੍ਰਵੀਨ ਜੀ, ਲੱਗਦਾ ਨਹੀਂ ਬਰਗਾੜੀ ਕਾਂਡ ਦੇ ਵਿੱਚ ਵੀ ਪੁਲਿਸ ਅਣਪਛਾਤੀ ਹੋ ਗਈ ਸੀ ਜਿੱਥੇ ਜਿਹਦਾ ਜ਼ੋਰ ਚੱਲਦਾ ਆ, ਤੇ ਮੈਨੂੰ ਨਹੀਂ ਲੱਗਦਾ ਵੀ ਇੱਦਾਂ ਵੀ ਪੁਲਿਸ ਨੂੰ ਜਿਹੜਾ ਸ਼ਾਇਦ ਕੁਝ ਹੋ ਜਾਵੇ। ਜੇ ਹੋ ਜਾਊਗਾ ਤਾਂ ਚੰਗੀ ਗੱਲ ਆ, ਨਹੀਂ ਤਾਂ ਆਮ ਲੋਕ ਤਾਂ ਸਾਰੇ ਜਗ੍ਹਾ ਹੀ, ਕੀ ਪੰਜਾਬ ਤੇ ਕੀ ਤਮਿਲਨਾਡੂ, ਇਹ ਲਤਾੜੇ ਹੀ ਜਾ ਰਹੇ ਨੇ। ਅਗਲੀ ਆਪਾਂ ਗੱਲ ਕਰੀਏ, ਪੈਟਰੋਲ ਨੂੰ ਲੱਗੀ ਹੋਈ ਇੱਕ ਹਿਸਾਬ ਦੇ ਨਾਲ ਅੱਗ ਹੀ ਲੱਗੀ ਹੋਈ ਆ ਤੇ ਕਹਿੰਦੇ 37 ਰੁਪਈਆਂ ਵਾਲਾ ਜਿਹੜਾ ਪੈਟਰੋਲ ਵਿਕ ਰਿਹਾ 80 ਦੇ ਵਿੱਚ, ਸਰਕਾਰਾਂ ਕਰ ਰਹੀਆਂ ਮੋਟੇ ਗੱਫੇ। ਦੇਖੋ, ਜਿਹੜੀ ਪੈਟਰੋਲ ਦੀ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਕੀਮਤ ਘਟਦੀ ਵੱਧਦੀ ਹੈ ਜਾਂ ਜੋ ਵੀ ਹੈ, ਤਾਂ ਜੇਕਰ ਆਪਾਂ ਇੱਕ ਆਮ ਭਾਸ਼ਾ ਦੇ ਵਿੱਚ ਉਹਨੂੰ ਜਿਹੜਾ ਪੈਟਰੋਲ ਇੱਥੇ ਸਾਨੂੰ ਮਿਲਣਾ ਚਾਹੀਦਾ ਤੇ ਜੇਕਰ ਆਮ ਭਾਸ਼ਾ ਦੇ ਵਿੱਚ ਉਹਨੂੰ ਕੈਲਕੂਲੇਟ ਕਰ ਲਈਏ ਤਾਂ ਉਹਦੀ ਕੀਮਤ ਜਿਹੜੀ ਆ 37 ਰੁਪਏ ਬਣਦੀ ਆ ਪ੍ਰਤੀ ਲੀਟਰ। ਪਰ ਸਰਕਾਰ ਜਿਹੜੀ ਆ ਉਹ ਟੈਕਸ, ਡੀਲਰ ਕਮਿਸ਼ਨ ਤੇ ਹੋਰ ਖਰਚੇ ਜਾਂ ਵੈਟ ਪਾ ਲਓ ਜਾਂ ਹੋਰ ਖਰਚੇ ਜਿਹੜੇ ਆ ਇਹ ਜੋੜ ਕੇ ਇੱਕ ਆਮ ਬੰਦੇ ਤੋਂ, ਕਾਮਨ ਬੰਦੇ ਤੋਂ 40 ਰੁਪਈਆਂ ਦੇ ਕਰੀਬ 39.552 ਪੈਸੇ ਵਸੂਲ ਕਰ ਰਹੀ ਹੈ। ਤੇ ਦਿੱਲੀ ਦੇ ਵਿੱਚ ਪੈਟਰੋਲ ਉੱਤੇ 27% ਵੈਟ ਵਸੂਲਿਆ ਜਾਂਦਾ ਹੈ। ਤੇ ਜੇਕਰ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੈਟਰੋਲ ਉੱਤੇ 37.53% ਵੈਟ ਲਾਇਆ ਜਾ ਰਿਹਾ ਤੇ ਡੀਜ਼ਲ ਦੇ ਉੱਪਰ 17% ਵੈਟ ਲਾਇਆ ਜਾਂਦਾ ਹੈ। ਚੰਡੀਗੜ੍ਹ ਨੇ ਪਿਛਲੇ ਦਿਨੀ ਕਾਫੀ ਵੈਟ ਘਟਾਇਆ ਸੀਗਾ, ਪਰ ਫਿਰ ਵੀ ਉੱਥੇ ਜਿਹੜਾ ਵੈਟ ਹੈ ਹਰਿਆਣਾ ਜਾਂ ਪੰਜਾਬ ਦੇ ਨਾਲ ਆਪਾਂ ਕੰਪੇਅਰ ਕਰਾਂਗੇ ਤਾਂ ਉੱਥੇ 26% ਵੈਟ ਹੈ ਜਿਹੜਾ ਉਹ ਘੱਟ ਹੈ ਤੇ ਇਸ ਕਰਕੇ ਤੇਲ ਸਸਤਾ ਵੀ ਮਿਲਦਾ।
ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ ਅੱਜ ਦੀ ਘੜੀ 70 ਰੁਪਈਆਂ ਤੋਂ ਪਾਰ ਕਰ ਚੁੱਕੀ ਹੈ ਤੇ ਡੀਜ਼ਲ ਦੀ ਕੀਮਤ 68 ਰੁਪਈਆਂ ਤੋਂ। ਸਭ ਤੋਂ ਮਹਿੰਗਾ ਤੇਲ ਮੁੰਬਈ ਦੇ ਵਿੱਚ ਮਿਲਦਾ ਇੱਥੇ 84 ਰੁਪਈਆਂ ਨੂੰ ਪਾਰ ਕਰ ਚੁੱਕਿਆ। 84 ਰੁਪਏ 99 ਪੈਸੇ, ਯਾਨੀ ਕਿ 85 ਰੁਪਏ ਤੇ ਡੀਜ਼ਲ 72 ਰੁਪਏ। ਤੋ ਇਸ ਟਾਈਮ ਮੋਦੀ ਸਾਹਿਬ ਦੇ ਰਾਜਕਾਲ ਦੇ ਵਿੱਚ ਦੇਸ਼ ਦੇ ਵਿੱਚ ਜਿਹੜੀਆਂ ਕੀਮਤਾਂ ਨੇ ਤੇਲ ਦੀਆਂ ਸਭ ਤੋਂ ਹਾਈਐਸਟ ਪੱਧਰ ਤੇ ਨੇ ਤੇ ਸਰਕਾਰ ਕੋਈ ਢਿੱਲ ਨਹੀਂ ਦੇ ਰਹੀ। ਜਿਹੜੇ 40 ਰੁਪਏ ਸਰਕਾਰ ਕਮਾ ਰਹੀ ਆ ਉਹ ਸਰਾਣੇ ਥੱਲੇ ਬਾਹਰ ਰੱਖ ਕੇ ਕਮਾ ਰਹੀ ਆ। ਪੈਟਰੋਲੀਅਮ ਮੰਤਰੀ ਨੇ ਕਿ ਜਾਂ ਭਾਜਪਾ ਦੇ ਪ੍ਰਧਾਨ ਨੇ ਉਹ ਕਹਿੰਦੇ ਕਿ ਅਸੀਂ ਛੇਤੀ ਕੋਈ ਹੱਲ ਕਰਾਂਗੇ, ਪਰ ਹਾਲੇ ਤੱਕ ਇਸ ਮਸਲੇ ਪਾਸੇ ਕੋਈ ਹੱਲ ਨਹੀਂ ਹੋਇਆ। ਮੋਦੀ ਸਾਹਿਬ ਦੇ ਘਰੇ ਕੈਬਨਿਟ ਮੀਟਿੰਗ ਹੋਈ ਆ ਰਾਜੀ, ਤੇ ਉਸ ਮੀਟਿੰਗ ਦੇ ਵਿੱਚ ਜਿਹੜੇ ਮੀਡੀਆ ਅਦਾਰੇ ਨੇ ਉਹ ਕਹਿੰਦੇ ਕਿ ਇਸ ਮਹਿੰਗਾਈ ਦੇ ਉੱਪਰ ਕੋਈ ਚਰਚਾ ਹੋਈ ਨਹੀਂ। ਮੀਟਿੰਗ ਹੋਈ ਆ ਮੋਦੀ ਸਾਹਿਬ ਦੀ ਰਿਹਾਇਸ਼ ਦੇ ਉੱਤੇ, ਉਸ ਮੀਟਿੰਗ ਦੇ ਵਿੱਚ ਇਸ ਆਮ ਲੋਕਾਂ ਦੇ ਇਸ ਵੱਡੇ ਮੁੱਦੇ ਤੇ ਕੋਈ ਵੀ ਚਰਚਾ ਨਹੀਂ ਹੋਈ। ਤੁਸੀਂ ਸੋਚ ਸਕਦੇ ਹੋ ਕਿ ਸਰਕਾਰ ਕਿੰਨੀ, ਇਹ ਜਿਹੜੇ ਲੋਕ ਨੇ ਇਹਨਾਂ ਦੇ ਲਈ ਮੁੱਦੇ ਕੀ ਨੇ। ਮਿਸਾਲ ਦੇ ਤੌਰ ਤੇ ਜੇ ਪਾਣੀ ਗੰਦਲਾ ਹੋ ਗਿਆ, ਇਹਨਾਂ ਨੇ ਬਿਸਲਰੀ ਵਾਟਰ ਪੀਣਾ ਵਾ, ਪਾਣੀ ਪੀਣਾ ਕਾਮਨ ਬੰਦੇ ਨੇ, ਇਹਨਾਂ ਦੇ ਲਈ ਕੋਈ ਮੁੱਦਾ ਨਹੀਂ। ਜੇ ਪੈਟਰੋਲ ਮਹਿੰਗਾ ਹੋ ਗਿਆ, ਇਹਨਾਂ ਨੂੰ ਡੀਜ਼ਲ ਜਾਂ ਪੈਟਰੋਲ ਜਾਂ ਹੋਰ ਖਰਚੇ, ਤੇਲ ਖਰਚੇ ਜਿਹੜੇ ਆ ਉਹ ਖਜ਼ਾਨੇ ਦੇ ਵਿੱਚੋਂ ਮਿਲਦਾ, ਕੋਈ ਨੁਮਾਇੰਦਾ ਜੇਬ ਚੋਂ ਨਹੀਂ ਦਿੰਦਾ। ਸੋ ਇਸ ਕਰਕੇ ਇਹਨਾਂ ਦੇ ਲਈ ਸਿਰਫ ਇਹ ਡੀਜ਼ਲ ਆ, ਇਹਨਾਂ ਦੇ ਲਈ ਮਹਿੰਗਾਈ ਨਹੀਂ। ਹੋਰ ਵੀ ਮਸਲੇ ਨੇ, ਜੇਕਰ ਆਬੋ ਹਵਾ ਗੰਦਲੀ ਹੈ, ਬਿਜਲੀ ਹੈ ਨਹੀਂ ਤਾਂ ਇਹਨਾਂ ਦੇ ਘਰਾਂ ਦੇ ਵਿੱਚ ਇਨਵਰਟਰ ਏਸੀ ਗੱਡੀਆਂ ਨੇ, ਇਹਨਾਂ ਨੂੰ ਕੋਈ ਸਰੋਕਾਰ ਨਹੀਂ ਲੋਕਾਂ ਦੇ ਨਾਲ। ਪਰ ਮੋਦੀ ਸਾਹਿਬ ਜਦੋਂ ਸਿਮਰਤੀ ਇਰਾਨੀ ਦੇ ਤੁਸੀਂ ਬਿਆਨ ਚੁੱਕ ਲਓ, ਮੋਦੀ ਸਾਹਿਬ ਦੇ ਚੁੱਕ ਲਓ, ਜਦੋਂ ਇਹੀ ਜਿਹੜਾ ਤੇਲ ਆ ਉਹ ਅੰਤਰਰਾਸ਼ਟਰੀ ਕੀਮਤਾਂ ਦੇ ਵਿੱਚ ਇੱਥੋਂ ਡੂਢੇ ਰੇਟ ਤੇ ਮਿਲਦਾ ਸੀ, ਸਵਾਈ ਰੇਟ ਤੇ ਮਿਲਦਾ ਸੀ, ਤਾਂ ਉਦੋਂ ਦੇਸ਼ ਦੇ ਵਿੱਚ ਪੈਟਰੋਲ ਦੀ ਕੀਮਤ 65 ਤੋਂ 70 ਰੁਪਏ ਸੀ। ਹੁਣ ਜਦੋਂ ਉਹੀ ਕੱਚਾ ਤੇਲ ਅੱਧੇ ਪੈਸਿਆਂ ਤੇ ਮਿਲ ਰਿਹਾ ਤਾਂ ਉਦੋਂ ਵੀ ਕੀਮਤ 80-85 ਰੁਪਏ। ਤਾਂ ਇਹਦੀ ਜਿਹੜੀ ਸਿੱਧੀ ਆਮਦਨ ਆ ਉਹ ਉਹਨਾਂ ਲੋਕਾਂ ਵੱਲ ਜਾ ਰਹੀ ਆ। ਆਮ ਲੋਕਾਂ ਦਾ ਇਹ ਕਹਿਣਾ ਵਾ ਜਿਹਨਾਂ ਲੋਕਾਂ ਨੇ ਸਪਾਂਸਰ ਕਰਕੇ ਗਵਰਨਮੈਂਟ ਬਣਾਈ ਹੈ। ਜੀ ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ ਮੋਦੀ ਦੇ ਕਹਿੰਦੇ ਮੰਤਰੀਆਂ ਦੇ ਰਿਪੋਰਟ ਕਾਰਡਾਂ ਦੀ ਚਰਚਾ, ਕੌਣ ਪਾਸ ਤੇ ਕੌਣ ਫੇਲ। ਦੇਖੋ, ਜਿਹੜੇ ਮੋਦੀ ਸਾਹਿਬ ਦੀ ਕੈਬਨਿਟ ਹੈ ਜੀ, ਇਹਦਾ ਇੱਕ ਰਿਪੋਰਟ ਕਾਰਡ ਬਣਾਇਆ ਤੇ ਜਿਹੜਾ ਰਿਪੋਰਟ ਕਾਰਡ ਬਣਾਇਆ ਦਾਅਵਾ ਕੀਤਾ ਜਾ ਰਿਹਾ ਕਿ ਇਹ ਰਿਪੋਰਟ ਕਾਰਡ ਆ ਜਿਹੜਾ ਇਹ ਦੇਸ਼ ਦੇ 50 ਸੀਨੀਅਰ ਪੱਤਰਕਾਰਾਂ ਨੇ, ਜਰਨਲਿਸਟਾਂ ਨੇ ਰਲ ਕੇ ਤਿਆਰ ਕੀਤਾ ਹੈ ਤੇ ਪੱਤਰਕਾਰਾਂ ਦੀ ਟੀਮ ਨੇ ਹਰ ਮੰਤਰੀ ਦੇ ਕੰਮਕਾਜ ਨੂੰ ਦੇਖ ਕੇ ਇਹਨੂੰ ਨੰਬਰ ਦਿੱਤੇ ਨੇ ਤੇ 10 ਅੰਕਾਂ ਦੇ ਪੈਮਾਨੇ ਦੇ ਹਿਸਾਬ ਦੇ ਨਾਲ ਨੰਬਰ ਦਿੱਤੇ ਗਏ ਨੇ। ਦੇਖੋ, ਮੀਡੀਆ ਤਾਂ ਅੱਜ ਕੱਲ੍ਹ ਮੋਦੀ ਸਾਹਿਬ ਦੇ ਮੂਹਰੇ ਨਾ ਮਤਲਬ ਵਿਸ਼ਾ ਕਰਦਾ। ਸੋ ਉਸ ਹਾਲਾਤ ਦੇ ਵਿੱਚ ਤੁਸੀਂ ਇਹ ਜੱਜ ਕਰ ਸਕਦੇ ਹੋ, ਪਹਿਲਾਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰੀਕੇ ਦਾ ਰਿਪੋਰਟ ਕਾਰਡ ਤਿਆਰ ਹੋਇਆ ਹੋਊਗਾ ਜਾਂ ਕਿਸ ਤਰੀਕੇ ਦੇ ਨਾਲ ਇਹ ਰਿਪੋਰਟ ਕਾਰਡ ਤਿਆਰ ਹੋਇਆ। ਖੈਰ, ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਹੜੇ ਪਾਸ ਕਿਹੜੇ ਫੇਲ ਨੇ। ਇਹ ਜਿਹੜੇ ਜਿਨ੍ਹਾਂ ਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਸਕਦੇ ਵਿੱਚ, ਉਹ ਨੇ ਗਿਰੀਰਾਜ ਸਿੰਘ, ਜਿਹੜੇ ਆਪਣੇ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਆ ਤੇ ਇਹ ਸਭ ਤੋਂ ਖਰਾਬ ਪ੍ਰਦਰਸ਼ਨ ਵਾਲੇ ਮੰਤਰੀਆਂ ਦੀ ਸੂਚੀ ਦੇ ਵਿੱਚ ਆਇਆ ਦੂਜੇ ਨੰਬਰ ਤੇ। ਇਸ ਸੂਚੀ ਦੇ ਵਿੱਚ ਉਮਾ ਭਾਰਤੀ ਦਾ ਨਾਮ ਵੀ ਆਇਆ ਪਹਿਲੇ ਨੰਬਰ ਤੇ, ਇਹ ਆਇਆ ਸਿਮਰਤੀ ਇਰਾਨੀ ਤੀਜੇ ਨੰਬਰ ਤੇ ਹੈ, ਜਿਨ੍ਹਾਂ ਦੇ ਤੁਸੀਂ ਬਿਆਨ ਆਮ ਹੀ ਸੁਣਦੇ ਆ। ਅਲਫੋਂਸ ਕਨਥਾਮਨ ਜਿਹੜੇ ਆ ਉਹਨਾਂ ਨੂੰ ਵੀ 3.94 ਪੁਆਇੰਟ ਮਿਲੇ ਆ, ਉਹ ਵੀ ਚੌਥੇ ਨੰਬਰ ਤੇ ਆ। ਤੇ ਜਿਹੜੇ ਸੰਤੋਸ਼ ਗੰਗਵਾਰ ਨੇ, ਜਿਨ੍ਹਾਂ ਦਾ ਇੱਕ ਬਿਆਨ ਪਿਛਲੇ ਦਿਨੀ ਚਰਚਾ ਦੇ ਵਿੱਚ ਕਾਫੀ ਹੋਇਆ ਸੀਗਾ, ਉਹ ਵੀ ਖਰਾਬ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿੱਚੋਂ ਹੈ। 5 ਸਭ ਤੋਂ ਚੰਗੇ ਮੰਤਰੀ ਕਿਹੜੇ ਨੇ? ਨਿਤਿਨ ਗਡਕਰੀ ਹੈ, ਰਾਜਨਾਥ ਸਿੰਘ ਹੈ, ਸੁਸ਼ਮਾ ਸਵਰਾਜ ਹੈ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਤੇ 5ਵੇਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ। ਇਹਨਾਂ ਦੇ ਵਿੱਚੋਂ ਬਹੁਤੇ ਰਾਜੀ ਉਹ ਨੇ ਜਿਹੜੇ ਸੰਘ ਦੇ ਨੇੜੇ ਨੇ, ਇਹ ਗੱਲ ਤੁਸੀਂ ਨੋਟ ਕਰ ਲਿਓ। ਔਰ ਜਿਹੜੇ ਮੋਦੀ ਸਾਹਿਬ ਦੇ ਅੱਖਾਂ ਦੇ ਤਾਰੇ ਨੇ, ਉਹਨਾਂ ਦੇ ਵਿੱਚ ਪ੍ਰਕਾਸ਼ ਜਾਵੜੇਕਰ ਹੈ, ਉਹਨਾਂ ਦਾ ਵੀ ਚੰਗਾ ਰੈਂਕਿੰਗ ਦਿੱਤੀ ਗਈ ਹੈ ਤੇ ਰਾਜਵਰਧਨ ਸਿੰਘ ਰਥੌਰ ਨੇ, ਰਵੀ ਸ਼ੰਕਰ ਪ੍ਰਸਾਦ ਨੇ, ਪਿਊਸ਼ ਗੋਇਲ ਨੇ ਤੇ ਅਰੁਣ ਜੇਤਲੀ ਆਪਰੇਸ਼ਨ ਕਰਕੇ ਅੱਜ ਕੱਲ੍ਹ ਆਪਦਾ ਕੰਮਕਾਜ ਨਹੀਂ ਦੇਖਦੇ ਤੇ ਪਿਊਸ਼ ਗੋਇਲ ਉਹਨਾਂ ਦਾ ਕੰਮਕਾਜ ਦੇਖਦੇ ਨੇ। ਸੋ ਜੇਤਲੀ ਨੂੰ ਵੀ 10 ਦੇ ਵਿੱਚੋਂ 5.5 ਤੋਂ ਵੱਧ ਨੰਬਰ ਮਿਲੇ ਨੇ। ਦੇਖੋ, ਜਦੋਂ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ, ਜਦੋਂ ਇਹਨਾਂ ਦੇ ਉੱਤੇ ਐਲੀਗੇਸ਼ਨ ਲੱਗਦਾ ਵਾ ਕਿ ਇਹਨਾਂ ਨੇ ਮੀਡੀਆ ਹਾਇਰ ਕੀਤਾ ਹੋਇਆ, ਤਾਂ ਉਹੋ ਜਿਹੇ ਮੀਡੀਆ ਅਦਾਰੇ ਜਾਂ ਉਹੋ ਜਿਹੇ ਜਰਨਲਿਸਟ ਜੋ ਮਰਜ਼ੀ ਨੰਬਰਿੰਗ ਦੇਈ ਜਾਣ, ਕੋਈ ਫਰਕ ਨਹੀਂ ਪੈਂਦਾ। ਦੂਜੀ ਗੱਲ ਇਹ ਕਿ ਇਸ ਲਿਸਟ ਦੇ ਵਿੱਚ ਮੈਂ ਦੇਖਦਾ ਸੀਗਾ ਕਿ ਜਿਹੜੇ ਸੰਘ ਦੇ ਨੇੜਲੇ ਬੰਦੇ ਨੇ, ਖੈਰ ਉਮਾ ਭਾਰਤੀ ਨੂੰ ਛੱਡ ਕੇ ਜਾਂ ਹੋਰ, ਤਾਂ ਉਹਨਾਂ ਦੀ ਜਿਹੜੀ ਦਰਜਾਬੰਦੀ ਆ ਉਹ ਥੋੜੀ ਜਿਹੀ ਚਮਕਾ ਕੇ ਦਿਖਾਈ ਗਈ ਆ। ਤੀਜੀ ਤੇ ਅਖੀਰਲੀ ਗੱਲ ਕਿ ਮੰਤਰੀਆਂ ਦਾ ਤਾਂ ਚਲੋ ਛੱਡੋ, ਮੋਦੀ ਸਾਹਿਬ ਦਾ ਰਿਪੋਰਟ ਕਾਰਡ ਕਿੱਡੇ ਤਿਆਰ ਹੋਊਗਾ? ਕਿ ਕੋਈ ਹੈ ਇਹੋ ਜਿਹਾ ਬੰਦਾ ਇਸ ਮੁਲਕ ਦੇ ਵਿੱਚ ਜਿਹੜਾ ਮੋਦੀ ਸਾਹਿਬ ਦਾ ਰਿਕਾਰਡ ਤਿਆਰ ਕਰੇ ਔਰ ਉਹਦੇ ਵਿੱਚ ਐਡ ਕਰੇ ਕਿ 4 ਸਾਲਾਂ ਦੀ ਟਰਮ ਦੇ ਵਿੱਚ ਕਿੰਨੀ GDP ਡਿੱਗੀ, ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ, ਨੋਟਬੰਦੀ ਨਾਲ ਕਿੰਨਾ ਨੁਕਸਾਨ ਹੋਇਆ,
GST ਤੋਂ ਮੁਲਕ ਨੂੰ ਕੀ ਫਾਇਦਾ ਹੋਇਆ, ਔਰ ਮੋਦੀ ਸਾਹਿਬ ਦੇ ਜਿਹੜੇ ਵਿਦੇਸ਼ ਖਰਚੇ ਆ, ਵਿਦੇਸ਼ੀ ਦੌਰੇ ਆ, ਔਰ ਇਹਦੇ ਜਿਹੜੇ ਖਰਚੇ ਆ, ਇਹਨਾਂ ਦਾ ਇੱਕ ਕੰਕਲੂਜਨ ਕੀਤਾ ਜਾਵੇ ਕਿ ਕਿੰਨਾ ਇਹਨਾਂ ਤੇ ਖਰਚ ਹੋਇਆ ਔਰ ਇਹਨਾਂ ਦੌਰਿਆਂ ਤੋਂ ਭਾਰਤ ਨੂੰ, ਇੱਕ ਕਾਮਨ ਬੰਦੇ ਨੂੰ ਕੀ ਪ੍ਰੋਫਿਟ ਹੋਇਆ। ਕਿ ਸਾਰਾ ਕੁਝ ਖਰੀਦ ਨਹੀਂ ਜਾਣਦਾ, ਕੁਝ ਵੇਚਿਆ ਵੀ ਹੈ, ਕਿਉਂਕਿ ਇਹਨਾਂ ਨੇ ਨਾਅਰਾ ਦਿੱਤਾ ਸੀ, ਮੋਦੀ ਸਾਹਿਬ ਨੇ ਜਦੋਂ ਇਹ ਗਵਰਨਮੈਂਟ ਬਣਾਈ ਸੀ ਇਹਨਾਂ ਨੇ, ਉਦੋਂ ਕਹੇ ਸੀ ਮੇਕ ਇਨ ਇੰਡੀਆ, ਪਰ ਅੱਜ ਕੱਲ੍ਹ ਸੌਦੇ ਬਾਹਰਲੇ ਮੁਲਕਾਂ ਨਾਲ ਹੀ ਕਰਦੇ ਜਾਦੇ। ਜੀ 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 ਅਗਲੀ ਆਪਾਂ ਗੱਲ ਕਰਦੇ ਹਾਂ ਵੀ ਕਹਿੰਦੇ ਸਰਹੱਦ 'ਤੇ ਪਾਕਿਸਤਾਨ ਦਾ ਕਹਿਰ, 40,000 ਤੋਂ ਵੱਧ ਲੋਕਾਂ ਨੇ ਛੱਡੇ ਘਰ। ਦੇਖੋ ਜੀ, ਪਾਕਿਸਤਾਨ ਜਿਹੜਾ ਵਾ ਉਹ ਜਿਹੜੀ ਸਾਡੀ ਸਰਹੱਦ ਆ, ਜੰਮੂ ਕਸ਼ਮੀਰ ਦੇ ਜਿਹੜੇ ਇਲਾਕੇ ਆ, ਉੱਥੇ ਲਗਾਤਾਰ ਫਾਇਰਿੰਗ ਹੋ ਰਹੀ ਆ, ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋ ਰਹੀ ਆ। ਔਰ ਕਠੂਆ ਸੈਕਟਰ ਆ ਜਿਹੜਾ, ਉੱਥੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਿਛਲੇ 9 ਦਿਨਾਂ ਤੋਂ ਜਿਹੜੀ ਗੋਲੀਬਾਰੀ ਆ ਰਾਤ ਦੀ ਉਹ ਜਾਰੀ ਆ। ਔਰ ਪਾਕਿਸਤਾਨ ਦੇ ਵਿੱਚੋਂ ਪਾਕਿਸਤਾਨ ਦੇ ਵੱਲੋਂ ਜਿਹੜੀ ਤਾਜ਼ਾ ਜਿਹੜੀ ਗੋਲੀਬਾਰੀ ਹੋਈ ਆ, ਜਾਂ ਲੰਘੇ ਘੰਟਿਆਂ ਦੇ ਦੌਰਾਨ ਜਿਹੜੀ ਗੋਲੀਬਾਰੀ ਹੋਈ ਆ, ਉਹਦੇ ਹੋਈ ਆ। ਹੁਣ ਆਲਮ ਇਹ ਹੈ ਕਿ ਇਸ ਗੋਲੀਬਾਰੀ ਦੇ ਕਾਰਨ ਜਿਹੜੇ ਸਰਹੱਦੀ ਇਲਾਕੇ ਆ, ਉਹਨਾਂ ਦੇ ਵਿੱਚੋਂ 40,000 ਤੋਂ ਵੱਧ ਲੋਕ ਹੈ ਜਿਨ੍ਹਾਂ ਨੂੰ ਮਜਬੂਰਨ ਘਰ ਛੱਡ ਕੇ ਸੁਰੱਖਿਆ ਥਾਵਾਂ ਤੇ ਜਾਣਾ ਪਿਆ ਵਾ। ਤੇ ਇੱਥੋਂ ਦੇ ਸਕੂਲ ਕਾਲਜ ਵੀ ਬੰਦ ਆ। ਜ਼ਿਆਦਾਤਰ ਜਿਹੜੇ ਸੈਕਟਰ ਪੈਂਦੇ ਨੇ ਅਰਨੀਆਂ ਦੇ ਵਿੱਚ ਜਾਂ ਜੰਮੂ ਕਠੂਆ ਸੈਕਟਰ ਦੇ ਨੇੜੇ ਜਿਹੜੇ ਰਿਹਾਇਸ਼ੀ ਇਲਾਕੇ ਨੇ, ਉੱਥੇ ਪਾਕਿਸਤਾਨ ਨੇ ਘੱਟੋ ਘੱਟ 700 ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ, ਤੇ ਇਸ ਕਰਕੇ ਸੁਰੱਖਿਆ ਬਲ ਦੇ 18 ਜਵਾਨ ਸ਼ਹੀਦ ਹੋਏ ਆ, 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਆંકੜੇ ਵੱਧ ਘੱਟ ਵੀ ਸਕਦੇ ਨੇ, ਪਰ ਮੈਂ ਸਮਝਦਾ ਕਿ ਦੇਖੋ ਆਮ ਮਸ਼ੀਨ ਦਾ ਕੀ ਕਸੂਰ ਹੈ, ਕਿ ਰਾਜੀ ਉਹਦਾ ਕਸੂਰ ਸਿਰਫ ਇੰਨਾ ਵਾ ਕਿ ਉਹ ਬੰਦਾ ਸਰਹੱਦ ਦੇ ਨੇੜੇ ਰਹਿੰਦਾ, ਔਰ ਇਹਨਾਂ ਦੋਵਾਂ ਦੇਸ਼ਾਂ ਦੀ ਕੂਟਨੀਤਿਕ ਤੌਰ ਤੇ ਜਿਹੜੀ ਇੱਕ ਗੱਲਬਾਤ ਹੁੰਦੀ ਹੈ ਉਹ ਬਿਲਕੁਲ ਅਸਫਲ ਹੋਈ ਹੈ ਜਾਂ ਬਿਲਕੁਲ ਫੇਲ ਆ। ਇਹਦੇ ਵਿੱਚ ਉਹਦਾ ਕੀ ਕਸੂਰ ਹੈ। ਸੋ ਸੈਕੰਡ ਥਿੰਗ ਇਹ ਕਿ ਜਿਹੜੇ ਉੱਥੇ ਸਕੂਲ ਕਾਲਜ ਬੰਦ ਕੀਤੇ ਗਏ ਆ, ਜਿਹੜੇ ਜਵਾਕਾਂ ਦਾ ਨੁਕਸਾਨ ਹੋਇਆ ਪੜ੍ਹਾਈ ਦਾ, ਜਿਹੜੇ ਲੋਕ ਮਜਬੂਰਨ ਉੱਥੋਂ ਪਲਾਇਨ ਕਰ ਗਏ, ਉਹਨਾਂ ਦੀ ਆਰਥਿਕਤਾ, ਉਹਨਾਂ ਦੀ ਪੜ੍ਹਾਈ ਦਾ ਕੌਣ ਜ਼ਿੰਮੇਵਾਰ ਹੋਊਗਾ। ਸੋ ਸਬੰਧ ਖਰਾਬ ਨੇ ਮੁਲਕਾਂ ਦੇ ਆਪਸ ਵਿੱਚ ਜੀ। ਖਮਿਆਜ਼ਾ ਕੌਣ ਭਰ ਰਿਹਾ? ਇੱਕ ਆਮ ਬੰਦਾ, ਆਮ ਵਸਿੰਦਾ, ਉਹਦੇ ਬੱਚੇ ਭਰ ਰਹੇ ਆ, ਉਹਦੀ ਪੜ੍ਹਾਈ ਨਹੀਂ ਹੋ ਰਹੀ, ਉਹਨਾਂ ਦਾ ਕਾਰੋਬਾਰ ਤਬਾਹ ਹੋ ਗਿਆ। ਪਰ ਸਰਕਾਰ ਕਦੋਂ ਇਹਨਾਂ ਚੀਜ਼ਾਂ ਦੇ ਹੱਲ ਲੱਭੇਗੀ ਜਾਂ ਜਵਾਬ ਦੇਗੀ, ਇਹ ਦੇਖ ਤੋਂ ਪਹਿਲੇ ਇੰਡੀਆ ਦੀ ਗੱਲ ਨਹੀਂ, ਪਾਕਿਸਤਾਨ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਇਸ ਮਸਲੇ ਤੇ। ਜੀ 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 ਅਗਲੀ ਆਪਾਂ ਗੱਲ ਕਰਦੇ ਹਾਂ ਵੀ ਹਾਦਸੇ ਮਗਰੋਂ ਹਾਈਵੇ ਅਥਾਰਟੀ ਦੇ ਪ੍ਰੋਜੈਕਟ ਡਾਇਰੈਕਟਰ ਸਣੇ 4 ਅਫਸਰਾਂ ਖਿਲਾਫ ਕੇਸ। ਦੇਖੋ ਜੀ, ਇੱਕ ਨਾ ਹਾਦਸਾ ਵਾਪਰਿਆ ਸੀਗਾ ਜਲੰਧਰ ਦੇ ਇੱਕ ਨੈਸ਼ਨਲ ਹਾਈਵੇ ਤੇ। ਉੱਥੇ 28 ਮਾਰਚ ਦੀ ਗੱਲ ਹੈ 2018 ਦੀ ਕਿ PAP ਚੌਂਕ ਜਿਹੜਾ ਪੈਂਦਾ ਵਾ, ਉੱਥੇ ਗੇਟ ਨੰਬਰ 4 ਦੇ ਸਾਹਮਣੇ ਜਤਿੰਦਰ ਕੁਮਾਰ ਜਿਹੜਾ ਵਾ ਉਹ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ, ਤੇ ਪਿੱਛੋਂ ਆ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਹਨੂੰ ਟੱਕਰ ਮਾਰ ਦਿੱਤੀ ਸੀਗੀ, ਤੇ ਇਹਦੇ ਨਾਲ ਉਹਦੀ ਮੌਤ ਹੋ ਗਈ ਸੀ ਮੁੰਡੇ ਦੀ। ਤੇ ਪੁਲਿਸ ਨੇ ਕੀ ਕੀਤਾ ਕਿ ਟਰੱਕ ਡਰਾਈਵਰ ਦੇ ਟਰੱਕ ਦੇ ਖਿਲਾਫ ਕੇਸ ਦਰਜ ਕਰਤਾ। ਪਰ ਜਿਹੜਾ ਮ੍ਰਿਤਕ ਦਾ ਭਰਾ ਸੀ ਰਮਨ ਵਰਮਾ, ਉਹਨੇ ਪੁਲਿਸ ਨੂੰ ਬਿਆਨ ਦਿੱਤੇ ਔਰ ਉਹਨੇ ਕਿਹਾ ਕਿ ਮੋਟਰਸਾਈਕਲ ਤੇ ਉਹ ਤੋਂ ਉਹਦਾ ਭਰਾ ਜਾ ਰਹੇ ਸੀਗੇ, ਉਹ ਬੈਠਾ ਸੀਗਾ। ਉਹ ਕਹਿੰਦੇ ਕਿ ਨੈਸ਼ਨਲ ਹਾਈਵੇ ਤੇ ਕੋਈ ਬੈਰੀਗੇਟ ਨਹੀਂ ਸੀ, ਨਾ ਕੋਈ ਸਾਈਨ ਬੋਰਡ ਲੱਗਿਆ ਹੋਇਆ ਸੀਗਾ, ਇਸ ਕਰਕੇ ਹਾਦਸਾ ਵਾਪਰਿਆ। ਸੋ ਹੁਣ ਜਿਹੜਾ ਪੁਲਿਸ ਆ ਜਿਹੜੀ, ਉਹਨੇ ਸੜਕ ਹਾਦਸੇ ਦੇ ਇਸ ਮਾਮਲੇ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਅਤੇ ਹਾਈਵੇ ਬਣਾ ਕੰਪਨੀ ਸੋਮਾ ਆਈਸੋਲੈਕਸ, ਇਹਦੇ ਜਨਰਲ ਮੈਨੇਜਰ ਸਣੇ 4 ਅਫਸਰਾਂ ਤੇ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ। ਸੋ ਇਹਦੇ ਵਿੱਚ ਪ੍ਰੋਜੈਕਟ ਡਾਇਰੈਕਟਰ ਵਿਜੇ ਕੁਮਾਰ, ਹਾਈਵੇ ਬਣਾ ਕੰਪਨੀ ਸੋਮਾ ਆਈਸੋਲੈਕਸ ਦੇ ਜਨਰਲ ਮੈਨੇਜਰ ਜੋਤੀ ਪ੍ਰਕਾਸ਼, ਸੋਮਾ ਦੇ DGM ਜਿਹੜੇ ਨੇ ML ਸ਼ਰਮਾ ਤੇ ਹਰਪਾਲ ਸਿੰਘ ਹੈ, ਜਿਹੜੇ ਉਹਨਾਂ ਤੇ ਗੈਰ ਇਰਾਦਤਨ ਹੱਤਿਆ ਦਾ ਕੇਸ ਜਿਹੜਾ ਦਰਜ ਕੀਤਾ ਗਿਆ, ਔਰ ਇਹਨਾਂ ਦੇ ਖਿਲਾਫ ਧਾਰਾ 304 ਦੇ ਤਹਿਤ ਜਿਹੜਾ ਕੇਸ ਆ ਉਹ ਦਰਜ ਕੀਤਾ ਗਿਆ। ਜੀ 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 ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ ਵੀ ਚੱਡਾ ਸ਼ੂਗਰ ਮਿਲ ਦੀਆਂ ਕਹਿੰਦੇ ਵਧੀਆਂ ਮੁਸ਼ਕਿਲਾਂ, ਨੋਟਿਸ ਜਾਰੀ। ਦੇਖੋ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚੱਡਾ ਸ਼ੂਗਰ ਮਿਲ ਨੂੰ ਨੋਟਿਸ ਜਾਰੀ ਕੀਤਾ ਗਿਆ, ਔਰ ਬਿਆਸ ਦਰਿਆ ਦੇ ਵਿੱਚ ਜਿਹੜਾ ਸੀਰਾ ਘੁਲਿਆ ਸੀ, ਜ਼ਹਿਰੀਲਾ ਪਾਣੀ ਘੁਲਿਆ ਸੀ, ਉਹਦੇ ਕਰਕੇ, ਸੀਰੇ ਦੇ ਕਰਕੇ ਆਕਸੀਜਨ ਦੀ ਕਮੀ ਹੋ ਗਈ, ਜੀਵ ਜੰਤੂ ਮਰ ਗਏ, ਤੇ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਜਾਗਿਆ। ਅਸਲ ਦੇ ਵਿੱਚ ਗੱਲ ਕੀ ਹੋਈ ਸੀ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀਗਾ, ਉਦੋਂ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਰਕਤ ਦੇ ਵਿੱਚ ਆਉਣਾ ਚਾਹੀਦਾ ਸੀਗਾ। ਬੋਰਡ ਦੀ ਮੀਟਿੰਗ ਚੱਲ ਰਹੀ ਸੀਗੀ, ਓਮ ਪ੍ਰਕਾਸ਼ ਸੋਨੀ ਦੀ ਮੀਟਿੰਗ ਲੈ ਰਹੇ ਸੀਗੇ ਬੋਰਡ ਦੇ ਅਧਿਕਾਰੀਆਂ ਨਾਲ, ਪਰ ਇੱਕਦਮ ਸਰਨਾ ਬ੍ਰਦਰਸ ਦੀ ਐਂਟਰੀ ਹੁੰਦੀ ਹੈ ਔਰ ਮੀਟਿੰਗਾਂ ਜਿਹੜੀਆਂ ਨੇ ਥਾਂ ਧਰੀਆਂ ਰਹਿ ਜਾਂਦੀਆਂ ਨੇ। ਕੀ ਪਲਾਨ ਸੀ, ਕੀ ਕਰਨਾ ਸੀ, ਕੁਛ ਨਹੀਂ ਹੁੰਦਾ। ਉਸ ਤੋਂ ਬਾਅਦ ਐਲੀਗੇਸ਼ਨ ਸਿੱਧੇ ਲੱਗ ਰਹੇ ਆ ਕਿ ਬੋਰਡ ਜਿਹੜਾ ਵਾ ਉਹ ਮੰਤਰੀ ਦੇ ਇਸ਼ਾਰਿਆਂ ਉੱਤੇ, ਉਹ ਜਿਹੜੇ ਮੰਤਰੀ ਸਾਹਿਬਾਨ ਨੇ
ਉਹ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਸ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਆ। ਔਰ ਇਸੇ ਕਰਕੇ 2100 ਕਿਊਸਿਕ ਪਾਣੀ ਛੜਾਇਆ ਗਿਆ ਸੋ ਦੈਟ ਕਿ ਇਹ ਜਿਹੜਾ ਗੰਦ ਫੈਲਾ ਜਾਂ ਜਿਹੜਾ ਜ਼ਹਿਰੀਲੇ ਤੱਤ ਆ ਉਹ ਅੱਗੇ ਵਹਿ ਜਾਣ, ਛੇਤੀ ਵਹਿ ਜਾਣ, ਤਾਂ ਜੋ ਮਾਮਲਾ ਦਬਾਇਆ ਜਾ ਸਕੇ। ਪ੍ਰਦੂਸ਼ਣ ਕੰਟਰੋਲ ਬੋਰਡ ਕੀ ਆ, ਉਹ ਸਿਰਫ ਉਹਦਾ ਕੰਮ ਜਿਹੜਾ ਵਾ ਉਹ ਹਾਰਨਾਂ ਤੇ ਪਾਬੰਦੀ ਲਾਉਣ ਦਾ ਵਾ, ਜਾਂ ਉਹਨੇ ਜਿਹੜਾ ਵੇਖਣਾ ਵਾ ਕਿ ਵਾਹਨਾਂ ਦੀ ਚੈਕਿੰਗ ਕਰਨੀ ਹੈ, ਧੂੰਆਂ ਚੈੱਕ ਕਰਨ ਦਾ ਕੰਮ ਆ ਉਹਦਾ ਸਕੂਟਰ ਮੋਟਰਸਾਈਕਲਾਂ ਦੇ ਵਿੱਚੋਂ। ਬੋਰਡ ਦਾ ਕੰਮ ਹੀ ਇਹੀ ਆ ਕਿ ਕਿਹੜੀ ਇੰਡਸਟਰੀ ਜਿਹੜੇ ਐਕਟ ਬਣੇ ਆ ਜਾਂ ਜਿਹੜੀ ਸਾਡੇ ਜਿੰਨੇ ਵੀ ਰੂਲ ਐਂਡ ਰੈਗੂਲੇਸ਼ਨਸ ਨੇ ਕੀ ਉਹ ਫੋਲੋ ਕਰ ਰਹੀ ਆ। ਬਿਆਸ ਦਰਿਆ ਜਿਹੜਾ ਵਾ ਉਹ ਵਸੋਂ ਤੋਂ ਬਾਹਰ ਪੈਂਦਾ। ਸਤਲੁਜ ਦੇ ਵਿੱਚ ਕਿੰਨੇ ਨਾਲੇ ਨੇ, ਕਿੰਨੀਆਂ ਫੈਕਟਰੀਆਂ ਨੇ, ਕਿੰਨੇ ਸੀਵਰੇਜ ਪਲਾਂਟ ਨੇ, ਜਿਹੜੇ ਸੀਵਰੇਜ ਦੇ ਨਾਲੇ ਨੇ ਜਿਹੜੇ ਉਹ ਸਿੱਧੇ ਡਿੱਗਦੇ ਸਤਲੁਜ ਦੇ ਵਿੱਚ ਆ ਕੇ। ਕਿੱਥੇ ਗਿਆ ਬੋਰਡ? ਕਿ ਸਿਰਫ ਇਹ ਜਿਹੜੇ ਬੰਦੇ ਆ ਇਹਨਾਂ ਦਾ ਕੰਮ ਕਿਸਾਨ ਦੇ ਉੱਤੇ ਪਰਚਾ ਦਰਜ ਕਰਨਾ ਵਾ। ਸੋ ਕਾਹਨ ਸਿੰਘ ਪੰਨੂ ਹੋਰਾਂ ਨੂੰ ਇੱਕ ਇਮਾਨਦਾਰ ਅਫਸਰ ਦੇ ਤੌਰ ਤੇ ਜਾਣਿਆ ਜਾਂਦਾ ਸੀਗਾ, ਪਰ ਜਿਸ ਤਰੀਕੇ ਦੀ ਕਾਰਵਾਈ ਬੋਰਡ ਨੇ ਗੰਦੇ ਪਾਣੀ ਦੇ ਮਾਮਲੇ ਦੇ ਵਿੱਚ ਕੀਤੀ ਆ ਉਹ ਬੇਹੱਦ ਘਟੀਆ ਕਾਰਵਾਈ ਆ, ਬੇਹੱਦ। ਇਹ ਤਾਂ ਚੰਗਾ ਜੀਵ ਸੁਰੱਖਿਆ ਵਿਭਾਗ ਆ ਜਿਹੜਾ ਇਸ ਮਸਲੇ ਤੇ ਅਦਾਲਤ ਦੇ ਵਿੱਚ ਚਲਾ ਗਿਆ। ਉਹਨਾਂ ਨੇ ਇਸ ਮਸਲੇ ਦਾ ਸੰਗਿਆਨ ਲੈ ਲਿਆ ਔਰ ਉਹਨਾਂ ਨੇ ਜਿਹੜੀ ਜੀਵਾਂ ਦਾ ਕਤਲੇਆਮ ਹੋਇਆ ਉਹਨਾਂ ਨੇ ਅਦਾਲਤ ਦਾ ਬੂਹਾ ਖੜਕਾਇਆ। ਔਰ ਉਸ ਮਸਲੇ ਦੇ ਵਿੱਚ ਚੱਡਾ ਗਰੁੱਪ ਦੇ ਜਿਹੜੇ ਮੈਂ ਕਹਿ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀਆਂ ਪਰੇਸ਼ਾਨੀਆਂ ਹੋਰ ਵੀ ਵੱਧ ਸਕਦੀਆਂ ਵਾ। ਪਰ ਦੁੱਖ ਦੀ ਗੱਲ ਇਹ ਕਿ ਜਿਹੜਾ ਰਾਜਸਥਾਨ ਸਾਡੇ ਕੈਂਸਰ ਦੇ ਮਰੀਜ਼ਾਂ ਨੂੰ ਟ੍ਰੀਟਮੈਂਟ ਦਿੰਦਾ ਵਾ, ਅਸੀਂ ਉਸ ਰਾਜਸਥਾਨ ਨੂੰ, ਅਸੀਂ ਮਾਲਵੇ ਨੂੰ ਜਿਹੜਾ ਆਲਰੇਡੀ ਕੈਂਸਰ ਤੋਂ ਪੀੜਤ ਆ, ਅਸੀਂ ਉਹਨਾਂ ਨੂੰ ਕਿਹੋ ਜਿਹਾ ਪਾਣੀ ਦੇ ਰਹੇ ਹਾਂ। ਪਰ ਦੁੱਖ ਦੀ ਗੱਲ ਰਾਜ ਜੀ ਕਿ ਹੁਕਮ ਜਿਹੜੀ ਜਨਤਾ ਵਾ, ਜਿਹੜੀ ਆਵਾਮ ਆ, ਉਹ ਗੰਦੇ ਪਾਣੀ ਨੂੰ ਪੀਣ ਦੇ ਲਈ ਮਜਬੂਰ ਆ, ਗੰਦੇ ਪਾਣੀ ਨੂੰ ਹਟਾਉਣ ਦੇ ਲਈ ਜੂਝ ਰਹੀ ਆ। ਪਰ ਜਿਹੜਾ ਹੁਕਮਰਾਨ ਆ ਉਹ ਬਰਥਡੇ ਸੈਲੀਬ੍ਰੇਸ਼ਨ ਦੇ ਵਿੱਚ ਰੁੱਝੇ ਹੋਏ ਨੇ ਹੁਕਮਰਾਨ ਸਾਹਿਬ ਜੀ। ਜੀ 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 ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੀ ਹੈ ਵੀ ਮਜੀਠੀਆ ਖਿਲਾਫ ਜਿਹੜੀ ਕਾਰਵਾਈ ਬਾਰੇ ਸੀਲਬੰਦ ਰਿਪੋਰਟ ਹਾਈ ਕੋਰਟ ਨੂੰ ਦਿੱਤੀ ਗਈ। ਦੇਖੋ ਜੀ, ਪੰਜਾਬ ਸਰਕਾਰ ਨੇ ਜਿਹੜੀ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਦੇ ਬਾਰੇ ਸੀਲਬੰਦ ਰਿਪੋਰਟ ਆ ਜਿਹੜੀ ਉਹ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ। STF ਸਪੈਸ਼ਲ ਟਾਸਕ ਫੋਰਸ ਦੇ ਜਿਹੜੇ ਚੀਫ ਨੇ ਹਰਪ੍ਰੀਤ ਸਿੱਧੂ, ਉਹਨਾਂ ਦੇ ਵੱਲੋਂ ਜਿਹੜੀ ਇਹ ਰਿਪੋਰਟ ਆ ਇਹ ਪੰਜਾਬ ਸਰਕਾਰ ਨੇ ਆਪਣੀ ਸਟੇਟਸ ਰਿਪੋਰਟ ਸੀਲਬੰਦ ਕਵਰ ਦੇ ਵਿੱਚ ਹਾਈ ਕੋਰਟ ਨੂੰ ਭੇਜ ਦਿੱਤੀ ਹੈ। ਸੋ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਨਿਯੁਕਤ ਕੀਤੇ ਗਏ ਟੀਮ ਦੇ ਮੈਂਬਰ ਸੀਗੇ, ਉਹਨਾਂ ਦੇ ਵਿੱਚ ਨਿਰਮਲਜੀਤ ਸਿੰਘ ਕਲਸੀ ਵੀ ਸੀਗੇ, DGP ਸੁਰੇਸ਼ ਅਰੋੜਾ ਵੀ ਸੀਗੇ। ਸੋ ਹੁਣ ਹਾਈ ਕੋਰਟ ਨੇ ਕਿਹਾ ਕਿ ਰਿਪੋਰਟ ਕਰਨ ਤੋਂ ਬਾਅਦ ਇਸ ਮਸਲੇ ਤੇ ਕੋਈ ਟਿੱਪਣੀ ਕੀਤੀ ਜਾਊਗੀ। ਤੁਹਾਨੂੰ ਯਾਦ ਹੋਣਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਨੇ ਵੀ ਇਸ ਮਸਲੇ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਔਰ ਬੜੇ ਤੱਥ ਕੱਢ ਕੇ ਲਿਆਂਦੇ ਸੀਗੇ, ਪਰ ਉਸ ਤੋਂ ਬਾਅਦ ਉਹ ਮੁੱਕਰ ਗਏ ਕਿ ਪਤਾ ਨਹੀਂ ਰਿਪੋਰਟ ਸੀਗੀ ਜਿਹੜੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਜਾਂ ਉਹਨਾਂ ਨੇ ਕੋਈ ਹੋਰ ਹਵਾਲਿਆਂ ਨਾਲ ਗੱਲ ਕੀਤੀ ਸੀ, ਉਹਨਾਂ ਨੇ ਰਿਪੋਰਟ ਦਾ ਜ਼ਿਕਰ ਨਹੀਂ ਕੀਤਾ। ਪਰ ਇਹ ਜਿਹੜੀ ਰਿਪੋਰਟ ਆ ਇਹ ਚਿਰਾਂ ਤੋਂ ਉਡੀਕੀ ਜਾ ਰਹੀ ਕਿ ਆਖਿਰ ਹੈ ਕੀ, STF ਕੱਢ ਕੇ ਕਿਹੜੇ ਤੱਥ ਲਿਆਈ ਹੈ। ਸੋ ਮੇਰੇ ਖਿਆਲ ਦੇ ਨਾਲ ਬੜੀ ਇੱਕ ਇੰਤਜ਼ਾਰ ਕਰਨ ਵਾਲੀ ਗੱਲ ਆ ਜਾਂ ਬੜੀ ਇੱਕ ਦੇਖਣ ਵਾਲੀ ਗੱਲ ਹੋਊਗੀ ਕਿ STF ਜਿਹੜੀ ਆ ਕਿ ਉਹਦੀ ਜਿਹੜੀ ਜਾਂਚ ਆ ਉਹ ਜਿਹੜੀਆਂ ਦੂਜੀਆਂ ਜਾਂਚ ਏਜੰਸੀਆਂ ਉਹਨਾਂ ਨਾਲ ਡਿਫਰੈਂਟ ਆ, ਜਾਂ ਜਿਹੜੀ ਲੋਕ ਉਡੀਕ ਕਰ ਰਹੇ ਕਿ ਕਿਤੇ ਨਾ ਕਿਤੇ STF ਉਹ ਚੀਜ਼ਾਂ ਬਾਹਰ ਲਿਆ ਸਕਦੀ ਆ ਜਿਹੜੀਆਂ ਚੀਜ਼ਾਂ ਕਰਕੇ ਜਿੰਨੇ ਵੀ ਦੋਸ਼ੀ ਲੋਕ ਨੇ, ਕੋਈ ਬਿਕਰਮ ਮਜੀਠੀਆ ਦੀ ਨਹੀਂ ਗੱਲ, ਹੋਰ ਵੀ ਬਥੇਰੇ ਲੋਕ ਬਾਹਰ ਬੈਠੇ ਨੇ ਇਹਨਾਂ ਮਸਲਿਆਂ ਦੇ ਨਾਲ ਜੁੜੇ ਹੋਏ, ਤਾਂ ਕੀ ਉਹਨਾਂ ਤੇ ਕਾਰਵਾਈ ਹੋ ਸਕੂਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਕਾਰਵਾਈ ਹੋਵੇ ਨਾ ਹੋਵੇ ਪਰ ਸਿਆਸਤ ਜ਼ਰੂਰ ਤੇਜ਼ ਹੋਊਗੀ ਇਸ ਮਸਲੇ ਦੀ। ਬਿਲਕੁਲ ਜੀ ਬਿਲਕੁਲ। ਅਗਲੀ ਜਾਂਦੇ ਜਾਂਦੇ ਪ੍ਰਵੀਨ ਜੀ ਗੱਲ ਕਰ ਲਈਏ, ਕਹਿੰਦੇ ਕਰਜ਼ਾ ਮਾਫੀ ਆ ਜਾਂ ਮਜ਼ਾਕ ਆ, ਕਿਸੇ ਨੂੰ 2 ਤੇ ਕਿਸੇ ਨੂੰ 9 ਰੁਪਏ ਦੀ ਮਿਲੀ ਰਾਹਤ। ਦੇਖੋ, ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜੇ ਸਹਿਕਾਰਤਾ ਮੰਤਰੀ ਨੇ, ਉਹਨਾਂ ਨੇ ਗਿੱਦੜਬਾਹਾ ਦੇ ਵਿੱਚ ਨਾ ਜ਼ਿਲ੍ਹਾ ਪੱਧਰੀ ਸਮਾਗਮ ਕਰਾਇਆ ਤੇ ਕੰਮ ਕੀ ਸੀਗਾ ਕਿ ਜਿਹੜੇ ਕਿਸਾਨ ਸੀਗੇ ਉਹਨਾਂ ਦੀ ਕਰਜ਼ ਮਾਫੀ ਦੇ ਜਿਹੜੇ ਚੈੱਕ ਸੀਗੇ ਉਹ ਬਣਦੇ ਸੀਗੇ। ਪਰ ਇਹ ਹੋਇਆ ਕਿ ਕਿਸੇ ਨੂੰ 2 ਰੁਪਈਆਂ ਦਾ ਚੈੱਕ ਦਿੱਤਾ, ਕਿਸੇ ਨੂੰ 9 ਦਾ, ਕਿਸੇ ਨੂੰ 13 ਰੁਪਈਆਂ ਦਾ, ਕਿਸੇ ਨੂੰ 23 ਰੁਪਈਆਂ ਦਾ, ਕਿਸੇ ਨੂੰ 27 ਦਾ, ਕਿਸੇ ਨੂੰ 33 ਦਾ। ਸੋ ਕੋਟਲੀ ਅਬਰੂ ਦਾ ਇੱਕ ਜਸਪਾਲ ਸਿੰਘ ਹੈ ਤੇ ਉਹ 1999 ਦੇ ਵਿੱਚ ਇੱਕ ਕਾਰ ਚਲਾਣਾ ਕਰ ਗਿਆ ਸੀਗਾ ਤੇ ਉਹ ਸਿਰਫ 2 ਰੁਪਈਆਂ ਦਾ ਚੈੱਕ ਮਿਲਿਆ ਵਾ। ਤੇ ਦੂਜੇ ਪਾਸੇ ਪ੍ਰਸ਼ਾਸਨ ਕਹਿੰਦਾ ਕਿ ਇਹ ਕਲਰਕ ਦੀ ਗਲਤੀ ਦੇ ਕਾਰਨ ਵਾਪਰਿਆ। ਸੋ ਹੁਣ ਵੀ ਗੁਰੂ ਸਰ ਦੇ ਬਲਜੀਤ ਸਿੰਘ ਹੈ, ਇਹਨਾਂ ਨੂੰ 13 ਰੁਪਈਆਂ ਦਾ ਚੈੱਕ ਮਿਲਿਆ। ਘੁੱਟੀ ਵਾਲੇ ਦਾ ਕਰਤਾਰ ਸਿੰਘ ਹੈ, ਇਹਨੂੰ 9 ਰੁਪਈਆਂ ਦਾ ਚੈੱਕ ਮਿਲਿਆ। ਕੋਟਲੀ ਅਬੂ ਦਾ ਗੁਰਮੇਲ ਸਿੰਘ ਹੈ, ਇਹਨੂੰ 30 ਰੁਪਈਆਂ ਦਾ ਰਾਹਤ ਮਿਲਿਆ। ਸੋ ਜੇਕਰ ਕਲਰਕ ਦੀ ਗਲਤੀ ਆ, ਪਹਿਲੀ ਗੱਲ ਤਾਂ ਕਿੰਨਾ ਚਿਰ ਹੋ ਗਿਆ ਕਰਜ਼ ਮਾਫੀ ਕੰਨ ਪੱਕ ਗਏ ਸਾਡੇ ਆਮ ਲੋਕਾਂ ਦੇ ਇਹ ਲਫ਼ਜ਼ ਸੁਣ ਕੇ। ਪਰ ਕੀ ਪ੍ਰਸ਼ਾਸਨ ਇੰਨਾ ਅਵੇਸਲਾ ਵਾ ਇਹੋ ਜਿਹੇ ਮਸਲਿਆਂ ਲੈ ਕੇ ਕਿ ਕਲਰਕ ਗਲਤੀ ਕਰ ਦਿੰਦੇ ਆ। ਪ੍ਰਸ਼ਾਸਨ ਹੋਰ ਕਿਸੇ ਮਸਲੇ ਦੇ ਵਿੱਚ ਤਾਂ ਕਲਰਕੀ ਗਲਤੀਆਂ ਨਹੀਂ ਹੁੰਦੀਆਂ। ਜਦੋਂ ਕਿਸੇ ਨੂੰ ਜੁਰਮਾਨਾ ਪਾਉਣਾ ਹੁੰਦਾ ਉਦੋਂ ਜੇ ਕਿਸੇ ਨੂੰ 40,000 ਪਾਉਣਾ ਹੈ ਜਾਂ ਕਿਸੇ ਕਿਸਾਨ ਭਰਾ ਤੋਂ ਕੋਈ ਨੁਕਸਾਨ ਹੋ ਗਿਆ ਸਰਕਾਰੀ ਜਾਇਦਾਦ ਦਾ, ਉਦੋਂ 40 ਰੁਪਈਆਂ ਦਾ ਚੈੱਕ ਨਹੀਂ ਜਾਂਦਾ।
ਸੋ ਕਲਰਕੀ ਗਲਤੀਆਂ ਲੋਕਾਂ ਨੂੰ ਜਦੋਂ ਸਕੀਮਾਂ ਦੇ ਜਾਂ ਮੁਆਵਜ਼ੇ ਦੀ ਵੰਡ ਹੁੰਦੀ ਹੈ ਉਦੋਂ ਕਲਰਕੀ ਗਲਤੀਆਂ ਕਿਉਂ ਹੁੰਦੀਆਂ, ਇਹ ਵੱਡਾ ਸਵਾਲ ਹੈ। ਬਾਕੀ ਕਰਜ਼ ਮਾਫੀ ਦਾ ਤਾਂ ਸਰੋਤ ਤੇ ਮੇਰੇ ਖਿਆਲ ਹੈ ਕਿ ਸਾਡੇ ਨਾਲ ਜ਼ਿਆਦਾ ਜਾਣਦੇ ਨੇ ਕਿ ਕਰਜ਼ ਮਾਫੀ ਦੀ ਸ਼ੁਰੂਆਤ ਕਿਵੇਂ ਕੀਤੀ ਗਈ ਸੀ ਔਰ ਕਰਜ਼ ਮਾਫੀ ਹੁੰਦੀ ਜਿਹੜੀ ਆ ਉਹ ਕਿਸ ਕਦਰ ਔਰ ਕਿਸ ਮੁਹਾਮ ਤੇ ਖੜੀ ਅੱਜ ਆਪਾਂ ਸਾਰੇ ਜਾਣਦੇ ਹਾਂ ਜੀ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਪ੍ਰਵੀਨ ਸ਼ਰਮਾ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ, ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।